ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਵਰਲਡ ਹਿਸਟਰੀ ਐਂਡ ਸਿੱਖ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਹਿਸਟਰੀ ਦੇ ਹਵਾਲੇ ਨਾਲ ਬੰਦੀ ਛੋੜ ਦਿਵਸ ਦਾ ਅਸੀਂ ਜ਼ਿਕਰ ਕਰ ਚੁੱਕੇ ਹਾਂ। 1772 ਚ ਅਹਿਮਦ ਸ਼ਾਹ ਅਬਦਾਲੀ, ਜਿਹਨੂੰ ਅਹਿਮਦ ਸ਼ਾਹ ਦੁਰਾਨੀ ਵੀ ਕਹਿੰਦੇ ਸੀ, ਉਸ ਦੀ ਮੌਤ ਹੋਈ। ਉਸ ਨੇ 11 ਹਮਲੇ ਜਿਹੜੇ ਨੇ ਉੱਤਰੀ ਭਾਰਤ ਦੇ ਉੱਤੇ ਕੀਤੇ ਔਰ ਵੱਡਾ ਘੱਲੂਘਾਰਾ ਵੀ ਵਰਤਾਇਆ। ਅਖੀਰ ਸਿੱਖਾਂ ਨੇ ਦਰਿਆ ਇੰਡਸ ਤੋਂ ਲੈ ਕੇ ਜਮਨਾ ਤੱਕ ਦਾ ਇਲਾਕਾ ਆਪਣੇ ਕਬਜ਼ੇ 'ਚ ਕੀਤਾ ਔਰ ਅਖੀਰਲੇ ਦਿਨਾਂ 'ਚ ਅਬਦਾਲੀ ਵੀ ਡਰਦਿਆਂ ਫਿਰ ਪਿਸ਼ਾਵਰ ਤੋਂ ਅੱਗੇ ਨਹੀਂ ਸੀ ਜਾਂਦਾ ਵੀ ਸਿੱਖਾਂ ਨੇ ਵਾਪਸ ਨਹੀਂ ਮੁੜਨ ਦੇਣ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 42 ਦੇ ਵਿੱਚ ਬਰੂਟਸ, ਜਿਹਨੇ ਕਦੇ ਕਿੰਗ ਸੀਜ਼ਰ ਦਾ ਧੋਖੇ ਨਾਲ ਕਤਲ ਕੀਤਾ ਸੀ, ਔਰ ਉਹ ਇੱਕ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਸ਼ੇਕਸਪੀਅਰ ਦੀ ਯੂਜ਼ ਹੁੰਦੀ ਹੈ ਕਿ ਜਦੋਂ ਸੀਜ਼ਰ ਦੇ ਖਿਲਾਫ ਉਹਨੇ ਛੁਰਾ ਕੱਢਿਆ ਤੇ ਉਹਨੇ ਸੀਜ਼ਰ ਨੇ ਘੁੰਮ ਕੇ ਦੇਖਿਆ, ਕਹਿੰਦਾ ਉਹ ਟੂ ਬਰੂਟੇ, ਕਿ ਬਰੂਟਸ ਤੂੰ, ਕਿਉਂਕਿ ਉਹਦਾ ਬੜਾ ਪਿਆਰਾ ਦੋਸਤ ਸੀ ਔਰ ਉਹਨੇ ਉਹਦੇ ਨਾਲ ਵਸਾਘਾਤ ਕੀਤਾ। ਉਹ ਵੀ ਇੱਕ ਲੜਾਈ ਦੇ ਵਿੱਚ ਹਾਰਿਆ ਮੈਸੇਡੋਨੀਆ ਦੀ ਔਰ ਉਹਨੇ ਫਿਰ ਸੁਸਾਈਡ ਕੀਤਾ ਜੀ। 1641 ਦੇ ਵਿੱਚ ਆਇਰਲੈਂਡ ਦੇ ਵਿੱਚ ਕੈਥੋਲਿਕਸ ਨੇ 1 ਲੱਖ ਦੇ ਕਰੀਬ ਪ੍ਰੋਟੈਸਟੈਂਟ ਈਸਾਈ ਜਿਹੜੇ ਸੀ, ਔਰਤਾਂ ਬੱਚੇ ਮਾਰ ਮੁਕਾਏ, ਕਿਉਂਕਿ ਉਹ ਉਹਨਾਂ ਦਾ ਵਿਰੋਧ ਕਰਦੇ ਸੀ ਕਿ ਉਹ ਕੈਥੋਲਿਕਸ ਦੇ ਵਿਰੁੱਧ ਨੇ। 1760 ਦੇ ਵਿੱਚ ਪਹਿਲੀ ਪ੍ਰੇਅਰ ਬੁੱਕ ਯਹੂਦੀਆਂ ਦੀ ਅਮਰੀਕਾ ਦੇ ਵਿੱਚ ਪਬਲਿਸ਼ ਹੋਈ। 1814 ਚ ਪਹਿਲੀ ਪਲਾਸਟਿਕ ਸਰਜਰੀ ਜਿਹੜੀ ਹੈ ਉਹ ਯੂਕੇ ਦੇ ਵਿੱਚ ਹੋਈ, ਫਿਰ ਤਾਂ ਕਿ ਵਿੰਗੇ ਨੱਕ ਵਾਲੇ ਆਪਣਾ ਨੱਕ ਸਿੱਧਾ ਕਰਾ ਲੈਂਦੇ ਜੀ। 1824 ਚ ਪਹਿਲਾ ਸਟੀਮ ਲੋਕੋਮੋਟਿਵ ਜਿਹੜਾ ਉਹ ਇੰਟਰੋਡਿਊਸ ਹੋਇਆ। 1915 ਚ 25,000 ਔਰਤਾਂ ਨੇ ਨਿਊਯਾਰਕ ਦੇ ਵਿੱਚ ਪ੍ਰੋਟੈਸਟ ਕੀਤਾ ਹੈ 1915 ਚ ਕਿ ਸਾਨੂੰ ਵੋਟ ਦਾ ਹੱਕ ਮਿਲਣਾ ਚਾਹੀਦਾ। ਸੋ 1920-21 ਦੇ ਵਿੱਚ ਅਮਰੀਕਾ 'ਚ ਵੋਟ ਦਾ ਹੱਕ ਮਿਲਿਆ। 1947 ਚ ਡਾਕਟਰ ਕਾਰਲ ਕੋਰੀ, ਡਾਕਟਰ ਗੈਟੀ ਕੋਰੀ, ਇਹ ਦੋਨੋਂ ਹਸਬੈਂਡ ਵਾਈਫ ਸੀ, ਇਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ। ਪਹਿਲੀ ਵਾਰ ਸੀ ਕਿਸੇ ਹਸਬੈਂਡ ਵਾਈਫ ਨੂੰ ਟੁਗੈਦਰ ਮਿਲਿਆ ਜੀ। 1978 ਦੇ ਵਿੱਚ ਜਾਪਾਨ ਤੇ ਚੀਨ ਦੀ 40 ਸਾਲ ਦੀ ਦੁਸ਼ਮਣੀ ਦਾ ਖਾਤਮਾ ਕਰਕੇ ਉਹਨਾਂ ਨੇ ਆਪਸੀ ਸਾਂਝ ਪਾਈ, ਪਰ ਹੁਣ ਫਿਰ ਸਾਊਥ ਚਾਈਨਾ ਸੀ ਦੇ ਮੁੱਦੇ ਤੇ ਇਹਨਾਂ ਦਾ ਆਪਸੀ ਟਕਰਾਅ ਹੈ। 1983 ਦੇ ਵਿੱਚ ਸੁਸਾਈਡ ਟਰੱਕ ਦੇ ਨਾਲ ਇਸਲਾਮਿਕ ਗਰੁੱਪ ਨੇ ਅਟੈਕ ਕੀਤਾ ਬੈਰੂਤ, ਲੈਬਨਾਨ 'ਚ, ਔਰ ਅਮਰੀਕਾ ਦੇ 241 ਸੋਲਜਰ ਮਾਰ ਦਿੱਤੇ। ਉਸੇ ਦਿਨ 58 ਜਿਹੜੇ ਲੋਕ ਨੇ ਉਹ ਫ੍ਰੈਂਚ ਹੈੱਡਕੁਆਟਰ ਦੇ ਵਿੱਚ ਮਾਰੇ ਗਏ ਔਰ ਅਮਰੀਕਾ ਨੇ ਫੌਰਨ ਜਿਹੜੀ ਆਪਣੀ ਆਰਮੀ ਹੈ ਉੱਥੋਂ ਵਿਦਡਰਾ ਕਰ ਲਈ ਸੀ। 2013 ਦੇ ਵਿੱਚ ਚਾਈਨਾ ਇੰਡੀਆ ਬਾਰਡਰ ਡਿਫੈਂਸ ਐਗਰੀਮੈਂਟ ਹੋਇਆ ਕਿ ਇਹਨਾਂ ਦੀਆਂ ਸਰਹੱਦਾਂ ਕੀ ਹੋਣਗੀਆਂ, ਪਰ ਉਹ ਕਦੇ ਵੀ ਇੰਪਲੀਮੈਂਟ ਨਹੀਂ ਹੋਇਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਸਵਾਲ ਹੈ, ਭਾਰਤ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਪਾਕਿਸਤਾਨ ਵਿੱਚ ਬਣ ਰਹੇ ਡਾਇਮੰਡ ਭਾਸ਼ਾ ਪ੍ਰੋਜੈਕਟ ਤੇ ਇਨਵੈਸਟ ਨਾ ਕਰੇ। ਤੁਸੀਂ ਇਸ ਬਾਰੇ ਕੁਝ ਕਹਿਣਾ ਚਾਹੋਗੇ ਡਾਕਟਰ ਸਾਹਿਬ? ਦੇਖੋ, ਪਾਕਿਸਤਾਨ ਦੇ ਵਿੱਚ ਇੱਕ ਡਾਇਮਰ ਭਾਸ਼ਾ ਡੈਮ ਬਣ ਰਿਹਾ ਹੈ। ਇਹ ਗਿਲਗਿਤ ਬਾਲਸਤਾਨ ਰੀਜਨ ਦੇ ਵਿੱਚ ਹੈ ਜੀ, ਔਰ ਇਸ ਦੇ ਬਣਨ ਤੋਂ ਬਾਅਦ 4500 ਮੈਗਾਵਾਟ ਜਿਹੜੀ ਪਾਵਰ ਹੈ ਉਹ ਜਨਰੇਟ ਹੋਏਗੀ। ਪਾਕਿਸਤਾਨ ਦੇ ਇਸ ਪ੍ਰੋਜੈਕਟ ਉੱਤੇ ਕਾਫੀ ਦੇਰ ਕੰਮ ਹੁੰਦਾ ਰਿਹਾ। ਅਮਰੀਕਾ ਵੀ ਮਦਦ ਕਰਨਾ ਚਾਹੁੰਦਾ ਹੈ, ਵਰਲਡ ਬੈਂਕ ਵੀ ਕਰਨਾ ਚਾਹੁੰਦਾ ਹੈ। ਪਹਿਲਾਂ ਵਰਲਡ ਬੈਂਕ ਨੇ ਇਤਰਾਜ਼ ਕੀਤਾ ਸੀ ਕਿ ਐਨਵਾਇਰਨਮੈਂਟਲ ਹੈਜ਼ਰਡ ਹੋਏਗਾ, ਲੇਕਿਨ ਬਾਅਦ 'ਚ ਉਹਨਾਂ ਨੇ ਉਹ ਵੀ ਕਲੀਅਰ ਕਰ ਦਿੱਤਾ ਹੈ। ਹੁਣ ਪਾਕਿਸਤਾਨ ਦੇ 2 ਮਿਨਿਸਟਰ, ਫਾਈਨੈਂਸ ਮਿਨਿਸਟਰ ਇਸ਼ਾਕ ਧਰ ਔਰ ਮਿਨਿਸਟਰ ਫॉर ਵਾਟਰ ਐਂਡ ਪਾਵਰ ख्वाजा ਮੁਹੰਮਦ ਆਸਿਫ, ਇਹ ਵਾਸ਼ਿੰਗਟਨ ਆਏ ਹੋਏ ਸੀ 5 ਦਿਨਾਂ ਦੌਰੇ ਤੇ, ਪੂਰਾ ਡੈਲੀਗੇਸ਼ਨ ਸੀ ਜੀ। ਔਰ ਅਮਰੀਕਾ ਦੀ ਜਿਹੜੀ USAID ਏਜੰਸੀ ਹੈ ਉਹਨਾਂ ਨੇ ਇੱਕ ਦਿਨ ਦੀ ਕਾਨਫਰੰਸ ਕੀਤੀ। ਉਹ ਫੰਡ ਰੇਜ਼ਰ ਕਰਨਾ ਚਾਹੁੰਦੇ ਨੇ ਇਸ ਦੇ ਲਈ, ਔਰ ਅਮਰੀਕਾ ਜਿਹੜਾ ਹੈ ਇਸ ਦੇ ਲਈ ਉਹਨਾਂ ਦੀ ਮਦਦ ਕਰ ਰਿਹਾ, ਵਰਲਡ ਬੈਂਕ ਵੀ ਕਰ ਰਿਹਾ। ਪਰ ਐਨ ਇਸੇ ਮੌਕੇ ਦੇ ਉੱਤੇ ਜਿਹੜੇ ਭਾਰਤ ਨੇ ਆਪਣੇ ਡਿਪਲੋਮੈਟਿਕ ਚੈਨਲ ਦੇ ਰਾਹੀਂ ਇਹ ਕੰਪਲੇਨ ਕੀਤੀ ਹੈ ਕਿ ਜੀ ਇਹ ਬਾਲਸਤਾਨ ਗਿਲਗਿਸਤਾਨ ਏਰੀਆ ਜਿਹੜਾ ਹੈ ਇਹ ਝਗੜੇ ਵਾਲਾ ਥਾਂ ਹੈ, ਡਿਸਪਿਊਟਡ ਟੈਰੀਟਰੀ ਹੈ, ਇਸ ਲਈ ਇਹ ਮਦਦ ਨਾ ਕੀਤੀ ਜਾਏ। ਹੁਣ ਅਸੀਂ ਸਮਝਦੇ ਹਾਂ ਕਿ ਵੀ ਬਿਲਾਵਲ ਭੁੱਟੋ ਨੇ ਵੀ ਅੱਜ ਵੀ ਫਿਰ ਉਹਨੇ ਬਿਆਨ ਦਿੱਤਾ ਹੈ ਕਿ ਭਾਰਤ ਜਿਹੜਾ ਦੁਸ਼ਮਣੀ ਪਾਲ ਰਿਹਾ ਉਹ ਪਾਕਿਸਤਾਨ ਦੇ ਨਾਲ ਸ਼ਾਂਤੀ ਨਹੀਂ ਚਾਹੁੰਦਾ ਜੀ। ਅਸੀਂ ਸਮਝਦੇ ਹਾਂ ਵੀ ਪਾਵਰ ਦੀ ਲੋੜ ਹੈ, ਇੰਡੀਆ ਆਪ ਪਾਵਰ ਹੰਗਰੀ ਹੈ। ਜੋ ਇਹਨਾਂ ਦੇ ਕਬਜ਼ੇ 'ਚ ਹੈ ਜਿਹੜਾ ਕਸ਼ਮੀਰ, ਉਹਦੇ 'ਚ ਇਹਨਾਂ ਨੇ ਚਨਾਬ ਦੇ ਉੱਤੇ, ਜੇਹਲਮ ਦੇ ਉੱਤੇ ਕੋਈ ਵੂਲਰ ਡੈਮ, ਕੋਈ ਫਲਾਣਾ ਬੈਰਾਜ ਤੇ ਇਹ ਉਹ ਬਣਾਇਆ। ਹੁਣ ਇਹਦਾ ਕੋਈ ਤਾਲੁਕ ਨਹੀਂ, ਕੋਈ ਭਾਰਤ ਕੋਈ ਦਵਾਨੀ ਨਹੀਂ ਦੇ ਰਿਹਾ, ਪਰ ਇਹਨੂੰ ਕਹਿੰਦੇ ਨੇ ਕਿ ਵੀ ਇਹ ਜਾ ਕੇ ਦੁਸ਼ਮਣੀ ਉਸ ਹੱਦ ਤੱਕ ਪੁਗਾਣੀ ਕਿ ਅਮਰੀਕਾ ਵਰਲਡ ਬੈਂਕ ਓਕੇ ਕਰਕੇ ਉਹਨਾਂ ਦੇ ਪਾਵਰ ਸੈਕਟਰ 'ਚ ਇਨਵੈਸਟ ਕਰਨਾ ਚਾਹੁੰਦਾ ਔਰ ਇੰਡੀਆ ਆਊਟ ਆਫ ਦਾ ਵੇ ਜਾ ਕੇ ਉਹਨਾਂ ਨੂੰ ਕਹਿੰਦਾ ਵੀ ਇਹ ਨਾ ਕਰੋ। ਇਹ ਹੈ ਮੋਦੀ ਸਰਕਾਰ ਦਾ ਐਟੀਟਿਊਡ। ਇਹਦੇ ਤੋਂ ਇਹ ਨਜ਼ਰ ਆਉਂਦਾ ਵੀ ਫਾਇਰਿੰਗ ਬਾਰਡਰ ਦੇ ਅਕ੍ਰੋਸ ਕੌਣ ਕਰ ਰਿਹਾ, ਕਿਨੇ ਕਸ਼ਮੀਰ ਦੇ ਵਿੱਚ ਫਲੱਡ ਲਿਆਂਦੇ ਔਰ ਅਲਟੀਮੇਟਲੀ ਇਹਨਾਂ ਦੀ ਡਾਇਰੈਕਸ਼ਨ ਕੀ ਹੈ। ਸੋ ਇਹ ਖਬਰ ਆਪਣੇ ਆਪ ਦੇ ਵਿੱਚ ਹੀ ਮੈਂ ਸਮਝਦਾ ਵੀ ਇਹਨਾਂ ਦੇ ਮੂੰਹ ਦੇ ਉੱਤੇ ਚਪੇੜ ਮਾਰਦੀ ਹੈ ਕਿ ਵੀ ਤੁਸੀਂ ਕਿਸ ਹੱਦ ਤੱਕ ਜਾ ਕੇ ਇਹ ਦੁਸ਼ਮਣੀ ਕਰ ਰਹੇ ਹੋ ਔਰ ਫਿਰ ਤੁਸੀਂ ਐਕਸਪੈਕਟ ਕਰਦੇ ਹੋ
ਕਿ ਤੁਹਾਡੇ ਉਸ ਖਿੱਤੇ ਦੇ ਵਿੱਚ ਅਮਨ ਹੋਏ। ਇਹ ਵਾਟ ਏ ਸ਼ੇਮ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਇੱਕ ਸ਼ਲੋਕ ਨੂੰ ਚੁਣਿਆ, ਜਿਹਦਾ ਸੰਬੰਧ ਵੀ ਅਸੀਂ ਸਮਝਦੇ ਹਾਂ ਕਿ ਉਹ ਹਨੇਰਾ ਔਰ ਚਾਨਣ ਜਿਸ ਦੀ ਅਸੀਂ ਸ਼ੁਰੂਆਤ ਜ਼ਿਕਰ ਕੀਤਾ ਉਹਦੇ ਨਾਲ ਹੀ ਉਸ ਦੀ ਇੰਟਰਪ੍ਰੀਟੇਸ਼ਨ ਹੀ ਬਣ ਜਾਂਦੀ ਹੈ ਜੀ। ਗੁਰੂ ਸਾਹਿਬ ਨੇ ਫਰਮਾਇਆ, ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ, ਉਗਵੈ ਸੂਰ ਨਾ ਜਾਪੋ ਚੰਦ, ਜੈ ਗਿਆਨ ਪ੍ਰਗਾਸ ਅਗਿਆਨ ਮਿਟੰਤ, वेद पाठ संसार की कार, पढ़े पढ़े पंडित करह विचार, बिन बूझे सब होए ख्वार, नानक गुरमुख उतरस पार। जी। गुरु साहब फरमाते ने कि जदों दीवा बलदा है तो हनेरा बिनस जाता है, हनेरा चला जाता है। वेद पाठ मत पापां खाए, ये हिंदू विचार है कि भाई जे वेदां नूं पढ़िया जाए तो फिर मत चों पाप ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ ਜਾਂ ਮਨ ਦੇ ਵਿੱਚ ਬੁਰਾਈਆਂ ਨਹੀਂ ਰਹਿੰਦੀਆਂ। ਜੀ। ਉਗਵੈ ਸੂਰ ਨਾ ਜਾਪੈ ਚੰਦ, ਕਿ ਜਦੋਂ ਸੂਰਜ ਚੜ੍ਹਦਾ ਤੇ ਫਿਰ ਚੰਦਰਮਾ ਗਾਇਬ ਹੋ ਜਾਂਦਾ। ਜਿਵੇਂ ਭਾਈ ਗੁਰਦਾਸ ਜੀ ਦੇ ਅਲੰਕਾਰਾਂ ਦਾ ਅਸੀਂ ਇਸਤੇਮਾਲ ਕੀਤਾ, ਗੁਰੂ ਸਾਹਿਬ ਨੇ ਵੀ ਹਨੇਰੇ ਔਰ ਚਾਨਣ ਨੂੰ ਸਮਝਾਉਣ ਦੇ ਲਈ, ਜਿਸ 'ਚੋਂ ਭਾਈ ਗੁਰਦਾਸ ਜੀ ਨੇ ਅੱਗੋਂ ਜਿਹੜੀ ਹੈ ਅਗਵਾਈ ਲਈ, ਕਿਉਂਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਗੁਰਬਾਣੀ ਤੇ ਆਧਾਰਿਤ ਨੇ। ਸੋ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ, ਉਗਵੈ ਸੂਰ ਨਾ ਜਾਪੋ ਚੰਦ, ਜਦੋਂ ਸੂਰਜ ਚੜ੍ਹਦਾ ਤੇ ਚੰਦਰਮਾ ਗਾਇਬ ਹੋ ਜਾਂਦਾ। ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ, ਕਿ ਜਿੱਥੇ ਗਿਆਨ ਦਾ ਚਾਨਣ ਹੁੰਦਾ ਹੈ ਉੱਥੇ ਅਗਿਆਨ ਜਿਹੜੀ ਹੈ ਇਗਨੋਰੈਂਸ ਉਹ ਉੜ ਜਾਂਦੀ ਹੈ, ਮਿਟ ਜਾਂਦੀ ਹੈ। ਵੇਦ ਪਾਠ ਸੰਸਾਰ ਕੀ ਕਾਰ, ਹੁਣ ਇੱਥੇ ਉੱਪਰ ਗੁਰੂ ਸਾਹਿਬ ਨੇ ਫਰਮਾਇਆ ਕਿ ਕਿਵੇਂ ਵੇਦ ਪੜ੍ਹਨ ਦੇ ਨਾਲ ਮਨ 'ਚੋਂ ਪਾਪ ਖਤਮ ਹੋ ਜਾਂਦੇ ਨੇ, ਪਰ ਨਾਲ ਹੀ ਇਹ ਫਿਰ ਕਲੈਰੀਫਾਈ ਕੀਤਾ ਕਿਤੇ ਕੋਈ ਇਹ ਨਾ ਸਮਝੇ ਕਿ ਵੇਦਾਂ ਦੇ ਨਾਲ ਜਿਹੜਾ ਉਹ ਤੁਸੀਂ ਉਸ ਨੂੰ ਹਾਸਿਲ ਕਰਦੇ ਹੋ ਜਿਹਦੀ ਲਈ ਜਿਹੜੀ ਤੁਹਾਡੀ ਅਲਟੀਮੇਟ ਚਾਹਨ ਹੈ। ਗੁਰੂ ਸਾਹਿਬ ਕਹਿੰਦੇ ਨੇ, ਵੇਦ ਪਾਠ ਸੰਸਾਰ ਕੀ ਕਾਰ, ਪੜ੍ਹੇ ਪੜ੍ਹੇ ਪੰਡਤ ਕਰੇ ਵਿਚਾਰ, ਕਿ ਇਹ ਵੇਦਾਂ ਨੂੰ ਪੰਡਤਾਂ ਨੇ ਪੜ੍ਹ ਪੜ੍ਹ ਕੇ ਖੁਦ ਤੇ ਫਿਰ ਸੁਣਾ ਕੇ ਸੰਸਾਰ ਦੇ ਵਿੱਚ ਆਪਣੀ ਜਿਹੜੀ ਹੈ ਉਹ ਤੋਰੀ ਹੋਈ ਹੈ, ਆਪਣੀ ਕਾਰ ਆਪਣਾ ਜਿਹੜੀ ਹੈ ਠੱਕਾ ਚਲਾਇਆ ਹੋਇਆ। ਬਿਨ ਬੂਝੇ ਸਭ ਹੋਏ ਖੁਆਰ, ਵੀ ਅਲਟੀਮੇਟਲੀ ਗੱਲ ਤੁਸੀਂ ਪੜ੍ਹੀ ਜਾਓ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀ ਹੈ ਖਾਦ, ਪੜ੍ਹੀ ਹੈ ਜੇਤੇ ਬਰਸ ਬਰਸ, ਪੜ੍ਹੀ ਹੈ ਜੇਤੇ ਮਾਸ, ਪੜ੍ਹੀ ਹੈ ਜੇਤੀ ਆਰਜ, ਪੜ੍ਹੀ ਹੈ ਜੇਤੇ ਸਾਸ, ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਣਾ ਝਾਕ, ਕਿ ਬਾਕੀ ਪੜ੍ਹਾਈਆਂ ਦੂਜੇ ਤੀਜੇ ਤਾਂ ਹਉਮੈ ਇਕੱਠੇ ਕਰਨ ਲਈ ਨੇ, ਡਿਗਰੀਆਂ ਲਈ ਜਾਓ, ਆਪਣਾ ਗਿਆਨ ਸੁਣਾਈ ਜਾਓ। ਸੋ ਗੁਰੂ ਸਾਹਿਬ ਫਰਮਾਉਂਦੇ ਨੇ, ਬਿਨ ਬੂਝੇ ਸਭ ਹੋਏ ਖੁਆਰ, ਕਿ ਪੰਡਤ ਪੜ੍ਹੇ ਪੜ੍ਹੇ ਪੰਡਤ ਕਰੇ ਵਿਚਾਰ, ਪੰਡਤ ਨੇ ਵੇਦ ਪੜ੍ਹ ਪੜ੍ਹ ਕੇ ਲੋਕਾਂ ਦੇ ਜਿਹੜੇ ਨੇ ਉਹ ਦਿਮਾਗ ਭਰੇ ਹੋਏ ਨੇ ਕਿ ਵੀ ਇਹ ਵੇਦਾਂ ਦਾ ਹੀ ਗਿਆਨ ਹੈ। ਪਰ ਜੇ ਨਾਨਕ ਲੇਖੇ ਇੱਕ ਗੱਲ, ਜੇ ਇੱਕ ਗੱਲ ਲੇਖੇ ਨਹੀਂ ਹੈ ਤੇ ਹੋਰ ਹਉਮੈ ਝਖਣਾ ਝਾਕ, ਬਿਨ ਬੂਝੇ ਸਭ ਹੋਏ ਖੁਆਰ, ਉਸ ਨੂੰ ਸਮਝੇ ਬਿਨਾਂ ਸਾਰੇ ਖੁਆਰ ਹੁੰਦੇ ਨੇ। ਨਾਨਕ ਗੁਰਮੁਖ ਉਤਰਸ ਪਾਰ, ਅਲਟੀਮੇਟਲੀ ਵੇਦਾਂ ਨੂੰ ਪੜ੍ਹਨ ਵਾਲਾ ਜਾਂ ਫੋਕੇ ਗਿਆਨ ਦੇ ਉੱਤੇ ਖਲੋਤਾ ਬੰਦਾ ਨਿਰੰਕਾਰ ਨੂੰ ਨਹੀਂ ਪਾ ਸਕਦਾ, ਇਸ ਸੰਸਾਰ ਦੀ ਹਕੀਕਤ ਨੂੰ ਨਹੀਂ ਸਮਝ ਸਕਦਾ। ਨਾਨਕ ਗੁਰਮੁਖ ਉਤਰਸ ਪਾਰ, ਸਿਰਫ ਗੁਰਮੁਖ ਬਣ ਕੇ ਗੁਰੂ ਵੱਲ ਮੂੰਹ ਕਰਕੇ ਗੁਰੂ ਦੇ ਦੱਸੇ ਰਸਤੇ ਦੇ ਤੁਰ ਕੇ ਹੀ ਅਸੀਂ ਉਸ ਪਰਮ ਪਦ ਨੂੰ ਹਾਸਿਲ ਕਰ ਸਕਦੇ ਹਾਂ। ਸੋ ਇਹ ਅੱਜ ਦੇ ਬੰਦੀ ਛੋੜ ਦਿਵਸ ਦੇ ਉੱਤੇ ਜਿਹੜਾ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵੀਰ ਸਕੂਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ SOS@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।